असलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਸੋਹਣਾ ਦਿਨ ਚੜ ਪਿਆ ਹੈ ਅੱਜ ਤੇ ਥੋੜੀ ਜੀ ਧੁੱਪ ਨਿਕਲੀ ਹੈ ਧੁੱਪ ਬਾਰਿਸ਼ ਦੀ ਪੇਸ਼ਨ ਗਈ ਹੈ ਲੇਕਿਨ ਧੁੱਪ 2 ਘੰਟੇ ਵਾਸਤੇ ਧੁੱਪ ਰਹੇਗੀ ਤੇ ਮੇਰੀ ਬਸ ਕੋਸ਼ਿਸ਼ ਹੈ ਮੈਂ ਜਲਦੀ ਜਲਦੀ ਨਾਸ਼ਤਾ ਖਾ ਕੇ ਤੇ ਕੱਪੜਿਆਂ ਦੀ ਧੁਆਈ ਕੱਢ ਲਵਾਂ ਤੇ ਨਾਸ਼ਤਾ ਮੇਰਾ ਤਿਆਰ ਹੈ ਇਹ ਲੋ ਜੀ ਚਾਹ ਦੇਖ ਲਵੋ ਚਾਏ 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 ਕੱਲ ਤਾਂ ਬੜਾ ਮਜ਼ੇਦਾਰ ਕਮੈਂਟ ਮੈਨੂੰ ਮਿਲਿਆ ਸ਼ਬੀਰ ਹੁਸੈਨ ਵੱਲੋਂ ਉਹਨਾਂ ਨੇ ਕਿਹਾ ਕਿ ਤੁਸੀਂ ਤੇ ਟੀ ਪੋਜ਼ਿਟਿਵ ਹੋ ਅਸੀਂ ਤੇ ਚਾਹ ਦੇ ਮਾਮਲੇ 'ਚ ਦਰਵੇਸ਼ ਪੋਜ਼ਿਟਿਵ ਆ ਵੀ ਜੇ ਚਾਹ ਮਿਲ ਜਾਂਦੀ ਹੈ ਤਾਂ ਵੀ ਠੀਕ ਹੈ ਨਹੀਂ ਮਿਲਦੀ ਤੇ ਤਾਂ ਵੀ ਠੀਕ ਹੈ ਤੇ ਬਈ ਇਹ ਦਰਵੇਸ਼ ਪੋਜ਼ਿਟਿਵ ਤੇ ਬੜੀ ਚੰਗੀ ਕਿਸਮ ਹੈ ਮੈਨੂੰ ਹਾਸਾ ਵੀ ਬੜਾ ਆਇਆ ਬੜਾ ਬਿਹਤਰੀਨ ਕਮੈਂਟ ਸੀ ਉਹਨਾਂ ਦਾ ਤੇ ਮੈਂ ਕਿਹਾ ਵੀ ਇਹ ਤਾਂ ਬੜੀ ਚੰਗੀ ਫਿਰ ਜਿਹੜੀ ਹੈ ਨਾ ਕਿਸਮ ਹੈ ਦਰਵੇਸ਼ ਪੋਜ਼ਿਟਿਵ ਵੀ ਇੱਕ ਨਵੀਂ ਯਾਦ ਹੋ ਗਈ ਹੈ ਕਿ ਬਈ ਮਿਲ ਜਾਏ ਤਾਂ ਠੀਕ ਹੈ ਮੈਨੂੰ ਤੇ ਫਿਕਰ ਪਈ ਹੁੰਦੀ ਹੈ ਮੈਂ ਕਿਸੇ ਜਗ੍ਹਾ ਚਲੀ ਜਾਵਾਂ ਨਾ ਸਭ ਤੋਂ ਪਹਿਲੇ ਮੈਨੂੰ ਚਾਹ ਦੀ ਫਿਕਰ ਹੁੰਦੀ ਹੈ ਇੱਧਰ ਪਿਆ ਮੇਰਾ ਪੈਨਕੇਕ ਅੱਜ ਮੈਂ ਅਲਮੰਡ ਸਪਰੈਡ ਲਾ ਕੇ ਲੈ ਕੇ ਆਈ ਹਾਂ ਨਾਲ ਬੋਇਲ ਐਗ ਨੇ ਤੇ ਹੁਣ ਨਾਸ਼ਤਾ ਸ਼ੁਰੂ ਹੋਣ ਲੱਗਾ ਮੈਂ ਤੁਹਾਨੂੰ ਦੱਸਾਂ ਕਿ ਮੈਂ ਜਦੋਂ ਕਿਤੇ ਵੀ ਸਫ਼ਰ 'ਤੇ ਜਾਣਾ ਹੋਵੇ ਨਾ ਤੇ ਕਿਸੇ ਵੀ ਸਫ਼ਰ 'ਤੇ ਚਾਹੇ ਉਹ ਜਹਾਜ਼ ਦਾ ਸਫ਼ਰ ਹੋਵੇ ਬਾਏ ਰੋਡ ਅਸੀਂ ਕਿਤੇ ਵੀ ਜਾਈਏ ਮੈਨੂੰ ਫਿਕਰ ਹੁੰਦੀ ਹੈ ਅੱਲਾ ਚਾਹ ਬਸ ਕਿਤੋਂ ਅੱਛੀ ਮਿਲ ਜਾਵੇ ਤੇ ਰਸਤੇ ਵਿੱਚ ਇਹ ਨਾ ਹੋਵੇ ਕਿ ਚਾਹ ਚੰਗੀ ਨਾ ਮਿਲੇ ਤੇ ਮੈਨੂੰ ਸਫ਼ਰ ਦੀ ਹੋਰ ਕੋਈ ਫਿਕਰ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਕੀ ਹੋਏਗਾ ਸਫ਼ਰ 'ਚ ਕੀ ਨਹੀਂ ਸਿਰਫ ਚਾਹ ਦੀ ਫਿਕਰ ਹੁੰਦੀ ਅਸੀਂ ਪਿਛਲੇ ਸਾਲ ਜਦੋਂ ਗਏ ਉੱਥੇ ਸਕਾਟਲੈਂਡ ਉਹ 'ਤੇ ਵੀ ਬਸ ਐ ਸੀ ਕਿ ਜਿਸ ਜਗ੍ਹਾ ਅਸੀਂ ਠਹਿਰੇ ਹੋਏ ਸਾਂ ਸੁਬਾਹ ਉੱਠ ਕੇ ਅਸੀਂ ਇੰਤਜ਼ਾਮ ਕੀਤਾ ਸੀ ਕਿ ਆਪਣੀ ਚਾਹ ਪੀ ਕੇ ਫਿਰ ਨਿਕਲਣੇ ਸਾਂ ਨਾਸ਼ਤਾ ਕਿਤੇ ਵੀ ਮਿਲ ਜਾਏ ਚਾਹ ਚਾਹੀਦੀ ਸਾਨੂੰ ਤੇ ਨਸ਼ਈਆਂ ਨੂੰ ਚਾਹ ਚਾਹੀਦੀ ਹੁੰਦੀ ਚਲੋ ਹੁਣ ਮੈਂ ਆਪਣਾ ਨਾਸ਼ਤਾ ਕਰਨੀ ਆ ਫਿਰ ਮੈਂ ਤੁਹਾਨੂੰ ਨਾਲੋਂ ਨਾਲ ਸ਼ਾਮਿਲ ਰੱਖਾਂਗੀ I would like to once again call Dr. Ariba Jamal for her distinction in the subject of special pathology, medal contributed by Professor Shoaib Ansari. Thank you so much, Dr. Ariba Jamal. Now, Ariba Jamal has achieved distinction in the subject of special pathology, medal contributed by Professor Shoaib Ansari. Thank you so much, Dr. Ariba Jamal. Now, I would like to ਧੁੱਪ ਨਿਕਲ ਆਈਏ ਸਵੇਰ ਦੇ ਕੰਮ ਕਾਜ ਅਸੀਂ ਨਿਪਟਾਏ ਤੇ ਧੁੱਪ ਦੀ ਪੇਸ਼ਨ ਗੋਈ ਹੈਗੀ ਸੀ ਅੱਜ ਤੇ ਬਈ ਸਹੀ ਪੇਸ਼ਨ ਗੋਈ ਸਾਬਤ ਹੋ ਗਈ ਹੈ ਧੁੱਪ ਦੇ ਨਾਲ ਦੇਖੋ ਜ਼ਿੰਦਗੀ ਦਾ ਕਿੰਨਾ ਅੱਛਾ ਅਹਿਸਾਸ ਹੁੰਦਾ ਵੇ ਸਵੇਰ ਜਦੋਂ ਉੱਠੇ ਸਾਂ ਉਦੋਂ ਮੈਨੂੰ ਚਾਂਸ ਨਜ਼ਰ ਨਹੀਂ ਆ ਰਿਹਾ ਸੀ ਮੈਂ ਕਿਹਾ ਐਵੇਂ ਹੀ ਕਰ ਰਹੇ ਨੇ ਇੰਨੇ ਬੱਦਲ ਬਾਰਿਸ਼ ਵੀ ਹੋ ਰਹੀ ਸੀ ਤੇ ਧੁੱਪ ਨਹੀਂ ਨਿਕਲਣੀ ਪਰ ਅੱਲਾ ਸੋਹਣੇ ਦੇ ਰੰਗ ਉਹ ਜੋ ਚਾਹੇ ਕਰ ਸਕਦਾ ਵੇ ਤੇ ਅਸੀਂ ਵੀ ਫਟਾਫਟ ਵਿੱਚ ਕੱਪੜੇ ਛਪੜੇ ਧੋ ਕੇ ਪਾ ਦਿੱਤੇ ਨੇ ਤਾਰਾਂ ਤੇ ਤਾਰ ਥੋੜੀ ਜਿਹੀ ਢਿੱਲੀ ਹੋਈ ਏ ਤੇ ਹੁਣ ਇਹਨੂੰ ਕੱਸਣ ਵਾਲੀ ਏ ਤੇ ਨਾਲ ਪਿੱਛੇ ਦਿਖਾਣੀ ਆ ਕਮਾਲ ਭਾਈ ਵਾਲਿਆਂ ਨੇ ਵੀ ਅੱਜ ਬੜੀ ਧਵਾਈ ਕੱਢੀ ਉਹਨਾਂ ਨੇ ਵੀ ਸਾਡੇ ਪੜੋਸੀਆਂ ਦਾ ਵੀ ਦੇਖ ਲਓ ਇਹਨਾਂ ਨੇ ਵੀ ਧਵਾਈ ਕੱਢੀ ਅੱਜ ਵਾਸ਼ਿੰਗ ਕੀਤੀ ਹੈ ਅੱਜ ਧੁੱਪ ਦਾ ਫਾਇਦਾ ਹਰ ਕੋਈ ਚੁੱਕਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦੇਖੀ ਜਾਂਦੀ ਹੈ ਮੇਰਾ ਖਿਆਲ ਗ੍ਰਾਮੀਆਂ ਨਾਲੋਂ ਵੀ ਜ਼ਿਆਦਾ ਹੋਰ ਟਿਕਟੋਕ ਨਾਲੋਂ ਵੀ ਜ਼ਿਆਦਾ ਇੱਥੇ ਮੌਸਮ ਲੋਕ ਦੇਖਦੇ ਨੇ ਕਿ ਰੋਜ਼ਾਨਾ ਵੀ ਕੱਲ ਕੀ ਵੈਦਰ ਕੀ ਹੈ ਕੱਲ ਦਾ ਪਤਾ ਚੱਲ ਜਾਏ ਫਿਰ ਅਸੀਂ ਆਪਣੇ ਕੰਮ ਕਰ ਲਈਏ ਤੇ ਮੈਂ ਵੀ ਫਿਰ ਜਦੋਂ ਦੇਖਿਆ ਕਿ 12 ਵਜੇ ਤੱਕ ਧੁੱਪ ਨਿਕਲਣੀ ਹੈ ਦੇਖੋ ਫਿਰ ਬੱਦਲ ਹੋ ਗਏ ਨੇ ਪਰ ਇਸ ਤਰ੍ਹਾਂ ਵੀ ਕਿ ਚਲੋ ਬਾਰਿਸ਼ ਨਹੀਂ ਹੁਣ 2 ਘੰਟੇ ਦਾ ਟਾਈਮ ਦਿੱਤਾ ਹੋਇਆ ਅੱਲਾਹ ਤਾਲਾ ਨੇ ਸਾਨੂੰ ਕਿ ਅਸੀਂ 2 ਘੰਟੇ 'ਚ ਹੁਣ ਕੱਪੜੇ ਕਰ ਦਿੱਤੇ ਨੇ ਥੋੜ੍ਹੇ ਸੁੱਕ ਜਾਣਗੇ ਲਾ ਲਵਾਂਗੇ ਉਸ ਤੋਂ ਬਾਅਦ ਫਿਰ ਸ਼ਾਇਦ ਉਹੀ ਬਾਰਿਸ਼ ਸ਼ੁਰੂ ਹੋ ਜਾਣੀ ਹੈ ਆ ਦੇਖੋ ਜਦੋਂ ਮੈਂ ਨਿਕਲੀ ਹਾਂ ਕਿੰਨੀ ਅੱਛੀ ਧੁੱਪ ਸੀ ਔਰ 2 ਮਿੰਟ ਵੀ ਨਹੀਂ ਗੁਜ਼ਰੇ ਤੇ ਨਾਲ ਹੀ ਧੁੱਪ ਗਾਇਬ ਹੋ ਗਈ ਹੈ ਲੇਕਿਨ ਚਲੋ ਬਾਰਿਸ਼ ਨਹੀਂ ਹੈ ਤੇ ਇਸ ਤਰ੍ਹਾਂ ਕੰਮਕਾਜ ਵੀ ਅਸੀਂ ਆਪਣੇ ਨਾਲੋਂ ਨਾਲ ਨਿਪਟਾਉਂਦੇ ਹਾਂ ਧੁੱਪ ਦੀ ਵੀ ਸਾਨੂੰ ਜ਼ਰੂਰਤ ਰਹਿੰਦੀ ਹੈ ਬਸ ਦਿਨ ਤੁਹਾਡੀ ਜ਼ਿੰਦਗੀ 'ਚ ਬੜੀ ਖੁਸ਼ੀਆਂ ਲੈ ਕੇ ਆਉਂਦੇ ਨੇ ਤੁਸੀਂ ਬਸ ਖੁਸ਼ੀ ਨਾਲ ਨਿਹਾਲ ਹੋ ਜਾਂਦੇ ਹੋ ਉਹ ਕਹਿੰਦੇ ਨਾ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨੇ ਹਾਲ ਉਹ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨੇ ਹਾਲ
ਤੇ ਉਹ ਹਿਸਾਬ ਹੈ ਕਿ ਮੈਂ ਸਵੇਰ ਉੱਠੀ, ਮੈਂ फ़ोन खोलिया तो उत्थे देखिया कि मेरी सिस्टर का मैसेज आया सी। मैं क्या पता नहीं कुछ भेजा होएगा, उन्होंने देखा एक वीडियो सी तो मैं वो वीडियो देखी। वीडियो देख के बड़ी मैनू खुशी हुई और मैं बड़ी हैरान इन्नी ज़्यादा नहीं हुई क्योंकि मैंने तवक्को ही सी। तो बहरहाल है कि खुशी बहुत ज़्यादा हुई, इन्नी मैं खुश हुई कि मैं फौरी तौर पर फ़ोन किया उन्होंने कि बई ए देखो, क्योंकि आरबा साड़ी प्यारी बेटी आरबा उन्हें गोल्ड मैडल लिया वे। तो बई बड़े काबिल फ़ख्र लम्हात होंदे ने पेरेंट्स वास्ते भी और तमाम अपने भैन भरावां वास्ते भी, सारियां वास्ते काबिल फ़ख्र लम्हात होंदे ने जो बच्चा तुहाडा इस स्टेज ते पहुँचता वे कि उहदी कामयाबियां जड़ियां ने वो फिर दुनिया च नज़र आन लग जांदियां ने। तो बड़ी खुशकिस्मती होंदी है। आरबा तो मेरी बड़ी फेवरेट मेरी सहेली है, समझो मेरी भांजियां जड़ियां ने वो भांजियां घट ने, धुप फिर निकल आई है, मेरिया सहेलियां ज़्यादा ने कि मैं ज़्यादातर उन्होंने नाल वो मेरे नाल खुश रहंदियां ने, मैं उन्होंने नाल खुश रहनी हाँ। मैं हुण भी हैदराबाद गई सी तो मैं आरबा दे नाल ही सौंदी रही वो रूम में ही कि मैं उन्होंने यह भी कहा, मैं कि आरबा मेरे खराटिया ना तो बड़ा डिस्टर्ब हो जाएगी तो बई मैं अलग सोनी हाँ। तो उन्हें कहा नहीं नहीं खाला कोई ऐसी बात नहीं, मैं सारा दिन पेशेंट के साथ रहती हूँ, मुझे आदत हो गई ऐसी सोने की शोर शराबे, तो आप कोई मेरे साथ ही सोएं। और जिन्ने दिन फिर मैं रही वो पढ़ती रहिंदी सी, नाल नाल असीं गप्पां भी कर मारदियां रहना सा, नाल नाल असीं थोड़ा जिहा फन भी करने सा, नाल नाल उहदी पढ़ाई भी चलदी सी। ते इस तरह वो सिलसिला चलदा रहा। मैं जिन्ने दिन रही आरबा ने मेरे वास्ते स्पैशली टाइम भी कड्ढिया कि मेरे नाल बाज़ार वगैरह भी गई तो होर भी जगह ते उन्हें मेरा बड़ा साथ दिता। मेरी और आरबा की एक गल बड़ी मुश्तरका कह लो कि साड़ी दोनों की चॉइस बड़ी मिलती है। जो असी कपड़ा मैं को पसंद करनी हाँ तो आरबा नूं भी उही कलर ज़्यादातर पसंद आता है, या फिर आरबा अगर पसंद कर लेंदी है कोई चीज़ तो मैं देखनी है, मैं कहनी यह सब तो सोहना में, तो पता चलता है आरबा की चॉइस है। तो साड़ी दोनों की चॉइस भी बड़ी कपड़ियां के मामले बड़ी मिलती है। तो असी दोनों हैगियां भी इसी किस्म दियां वां कि असी ब्रांड ते जाण तो बजाए असी जोड़ तोड़ करके कपड़े बनाना ज़्यादा पसंद करने हैं कि असी कहने वही चीज़ सानू अगर सस्ती मिल जाए, उन्होंने कोई लैस ला लो, किते फ्रंट ला लो, किते बाहवां ला लो, थोड़ी जी नवी चीज़ बना लो कम खर्च विच, तो असी वो करदियां रहनियां वा। ते आरबा की कामयाबी मैनू बड़ी खुशी हुई कि आरबा नूं गोल्ड मैडल मिलिया। वो बच्ची जिहड़ी गोल मटोल गुप्पो इन्नी गोल मटोल जी सी ते मैं झोलियां च असी लैके उन्होंने खिडाने सा। तो फिर उसका तो ना ही मोटो पै गया सी, बहुत बचपन च मोटी सी, सारे कहते बिस्किट बहुत खाती सी। आरबा ने कहना आरबा भी बिस्किट घटा दे, तू बड़ी मोटी हो गई है, सारे ने मोटो मोटो का ना ही मोटो पा लिया सी। तो फिर आरबा ने देखते ही देखते भई आरबा बड़ी पढ़ाई से अगे निकल गई और आरबा ने कि कहते स्लिम एंड स्मार्ट हो गई आरबा। काश आरबा मैनू भी वो टिप दस दे तो मैं भी थोड़ी जी स्लिम एंड स्मार्ट हो जावां। बहरहाल है कि बड़ी मैनू खुशी हुई आरबा नूं गोल्ड मैडल मिलिया। मैनू इस तरह लग्या कि वो गोल्ड मैडल मैनू मिलिया क्योंकि बचपन दी कुछ ख्वाहिशां ऐसियां होंदियां ने जिहड़ियां असी पूरियां साड़ियां नहीं होंदियां किसी वजह नाल भी, तो फिर असी वो अपने बच्चियां च तलाश करने आ, अपने भैणां भरावां च तलाश करने आ, असी अपने भांजे भांजियां च तलाश करने कि चलो यह कामयाबियां हासिल करन जिहड़ियां असी नहीं कर सके। तो बड़ी मैनू बहुत ज़्यादा खुशी हुई साडे खानदान की पहली बच्ची कि जिन्हें गोल्ड मैडल लिया और साढ़े लिए बड़ा एक फखर की गल है, एजाज़ की गल है कि आरबा ने इन्नी बड़ी कामयाबी हासिल की। और वो पेरेंट्स बड़े मुबारकबाद के मुस्तहिक ने कि जिन्होंने वो वास्ते ज़्यादा मेहनत भी की बच्ची नूं इत्थे तक पहुँचाने वास्ते। कोई भी बच्चा उदों तक अगे नहीं बढ़ सकता जो तक उसके पेरेंट्स उदों हैल्प ना करन। ते मैनू कहने च कोई झिझक नहीं है कि यह ज़्यादा कामयाबी नासर दी है। नासर ने बहुत ज़्यादा तवज्जो दी, ड्यूटीज़ करनी, 2-2 घंटे बाहर खड़ा रहता है बाप कि मेरी बेटी अंदर एग्जाम दे रही है, गर्मी च बाहर धुप च सड़दा वे करदा है अपने बच्चों की कामयाबी लई। जिन्नी बाप कुर्बानी देंदा है ना उन्नी शायद माँ नहीं देंदी, बाप की कुर्बानी ज़्यादा होंदी है अपने बच्चों की कामयाबियां विच। ते बहरहाल है कि उन्होंने कामयाबियां दा अल्लाह ने उन्होंने मेहनतां दा अल्लाह ने सिला दिता वे। ते आरबा माशाअल्लाह गोल्ड मैडल लिया, पोजीशन ली उन्हें अपने डिपार्टमेंट विच और बहुत अच्छा लग्या।
ਤੇ ਫਿਰ ਮੈਂ ਚੱਲਨੀ ਆ ਅੱਜ ਤੇ ਮੈਂ ਆਰਬਾ ਨੂੰ ਸਪੈਸ਼ਲੀ ਆਰਬਾ ਤੁਹਾਨੂੰ ਮੁਬਾਰਕਬਾਦ ਦੇਣੀ ਆ ਔਰ ਤੁਹਾਡੇ ਪੈਰੈਂਟਸ ਨੂੰ ਉਹਨਾਂ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦੇਣੀ ਆ ਕਿ ਬੜੀ ਕਾਮਯਾਬੀ ਹਾਸਿਲ ਕੀਤੀ ਔਰ ਹੈਪੀ ਕਰ ਦਿੱਤਾ। ਅੱਜ ਤੇ ਦਿਲ ਗਾਰਡਨ ਕਰ ਦਿੱਤਾ ਆਰਬਾ ਨੇ ਤੇ ਆਰਬਾ ਨੂੰ ਮੇਰਾ ਦਿਲੀ ਮੁਬਾਰਕਬਾਦ। ਤੇ ਆਰਬਾ ਗਿਫਟ ਉਧਾਰ ਰਿਹਾ ਪਰ ਮੈਂ ਆਵਾਂਗੀ ਤੇ ਦਵਾਂਗੀ। ਤੇ ਤੁਸੀਂ ਸਾਰੇ ਪਲੀਜ਼ ਕਮੈਂਟ ਵਿੱਚ ਜੋ ਇਹ ਵੀਡੀਓ ਦੇਖੇ ਆਰਬਾ ਨੂੰ ਮੁਬਾਰਕਬਾਦ ਦਈਓ ਕਮੈਂਟ ਵਿੱਚ ਕਿ ਉਹਨੂੰ ਸਰਾਹੀਓ, ਉਹਨੂੰ ਕੀ ਕਹਿੰਦੇ ਨੇ ਵਿਸ਼ ਕਰਿਓ ਕਿ ਬਈ ਉਹਨੇ ਇੰਨੀ ਕਾਮਯਾਬੀ ਹਾਸਿਲ ਕੀਤੀ। ਮਿਹਨਤੀ ਬੱਚੀ ਹੈ ਤਾਂ ਆਪਣੀ ਮਿਹਨਤ ਨਾਲ ਇੱਥੇ ਤੱਕ ਪਹੁੰਚੀ ਹੈ। ਤੇ ਤੁਸੀਂ ਮੈਂ ਸਾਰਿਆਂ ਕੋਲ ਉਮੀਦ ਕਰ ਰਹੀ ਹਾਂ ਕਿ ਤੁਸੀਂ ਆਰਬਾ ਜਮਾਲ ਨੂੰ ਮੁਬਾਰਕਬਾਦ ਦੇਵੋਗੇ ਸਾਰੇ ਕਮੈਂਟ ਕਰਕੇ। ਫਿਰ ਮਿਲਨੇ ਆ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।